ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਅਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਦੋਹੇ ਤਰ੍ਹਾਂ ਦੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਸਭ ਤੋਂ ਪਹਿਲਾਂ ਪਾਇਓ ਚਾਨਣਾ ਪੀਕੇ, ਜਿਸ ਨੇ ਕਈਆਂ ਨੂੰ ਕੁਰਸੀ ਤੇ ਬਿਠਾਇਆ ਤੇ ਕਈਆਂ ਦਾ ਸੁਪੜਾ ਸਾਫ਼ ਕੀਤਾ, ਪਰ ਬੈਕ ਸੀਟ ਤੇ ਬੈਠ ਕੇ। ਕਦੀ ਵੀ ਉਹਨੂੰ ਫਰੰਟ ਤੇ ਸਟੀਅਰਿੰਗ ਹੱਥ 'ਚ ਨਹੀਂ ਮਿਲਿਆ। ਉਸਨੇ ਬੜੇ ਮੁੱਖ ਮੰਤਰੀ ਦੇਖੇ ਨੇ ਲਾਗਿਓਂ ਬਣਾਉਣ ਦੇ ਵਿੱਚ ਯੋਗਦਾਨ ਕੀਤਾ। ਪ੍ਰਸ਼ਾਂਤ ਕਿਸ਼ੋਰ ਦੀ ਆਪਾਂ ਗੱਲ ਕਰ ਰਹੇ ਹਾਂ। ਪਰ ਅੱਜ ਆਖਰਕਾਰ ਉਹ ਵੀ ਇਸ ਲੜੀ ਦੇ ਵਿੱਚ ਸ਼ਾਮਲ ਹੋ ਗਿਆ। ਦੇਸ਼ ਦੀ ਰਾਜਨੀਤੀ ਦੇ ਵਿੱਚ ਤਾਂ ਸ਼ਾਇਦ ਉਹਨੇ ਕੁਝ ਸਾਲ ਪਹਿਲਾਂ ਪੈਰ ਰੱਖਿਆ ਸੀ, ਜਦੋਂ ਉਹ ਭ੍ਰਮਣ ਕਰਦਾ ਤੁਰ ਕੇ ਤੇ ਬਾਅਦ ਦੇ ਵਿੱਚ ਇਹ ਕਹਿੰਦਾ ਕਿ ਮੈਂ ਲੋਕਾਂ ਦੇ ਦੁੱਖ ਦਰਦ ਬੜੇ ਨੇੜਿਓਂ ਦੇਖੀ, ਪੀੜਾ ਦੇਖੀ। ਪਰ ਫਿਰ ਵੀ ਵੋਟਾਂ ਵਾਲਾ ਪੀਪਾ ਉਹਨਾਂ ਦਾ ਆਮ ਚੋਣਾਂ 'ਚ ਖਾਲੀ ਰਿਹਾ। ਪਰ ਹੁਣ ਜਦੋਂ ਬਾਈ ਇਲੈਕਸ਼ਨ ਹੋਈ ਹੈ ਤਾਂ ਪੀਕੇ ਨੇ ਕਰਤਾ ਜੀ ਦੁਨੀਆ ਨੂੰ ਹੈਰਾਨ। ਦੇਖੋ, ਭਾਜਪਾ ਕੈਂਡੀਡੇਟ ਨੂੰ ਜਿਹੜੀ ਬਾਂਕੇਪੁਰ ਸੀਟ ਸੀਗੀ ਜਿੱਥੋਂ ਨਿਤਿਨ ਨਵੀਨ ਆਏ, ਜੀ ਯਾਨੀ ਜਿਹੜੀ ਭਾਜਪਾ ਦੇ ਪ੍ਰਧਾਨ ਨੇ ਸੀਟ ਖਾਲੀ ਕੀਤੀ, ਉਹਦੇ ਵਿੱਚ ਜੇ ਤੁਸੀਂ ਵੇਖੋਗੇ ਤੇ ਜਿਹੜਾ ਜ਼ਿਮਨੀ ਚੋਣ ਦਾ ਅੰਕੜਾ ਹੈ ਉਹ ਇਹ ਕਹਿੰਦਾ ਹੈ ਕਿ 19,324 ਵੋਟਾਂ। ਇਹ ਬਹੁਤ ਵੱਡਾ ਮਾਰਜਨ ਹੋ ਜਾਂਦਾ ਹੈ ਬਾਈ ਇਲੈਕਸ਼ਨ 'ਚ। ਜੀ ਇਸ ਨੂੰ ਤੁਸੀਂ ਮਤਲਬ ਛੋਟਾ ਮਾਰਜਨ ਨਹੀਂ ਗਿਣ ਸਕਦੇ। ਬਾਈ ਇਲੈਕਸ਼ਨ 'ਚ ਮੰਨ ਲਓ ਜੇ ਸਰਕਾਰ ਹਾਰਦੀ ਵੀ ਹੈ ਤਾਂ ਕੀ ਹੈ, ਕੋਈ 2,000 200 500 700 ਵੋਟ ਦਾ ਤੇ ਮਾਰਜਨ ਆਪਾਂ ਗਿਣਦੇ ਹਾਂ ਵੀ ਬਿਲਕੁਲ। ਇੱਧਰ ਹੋ ਗਿਆ। ਬੜੀ ਵਾਰੀ ਇਦਾਂ ਹੋਇਆ, ਬੜੀ ਵਾਰੀ ਇਦਾਂ ਹੋਇਆ ਹੈ। ਕਲੋਜ਼ ਫਾਈਟ ਦੇ ਵਿੱਚ ਸਰਕਾਰ ਹਾਰ ਜਾਂਦੀ ਹੈ, ਔਰ ਸਰਕਾਰ ਬਣੀ ਨੂੰ ਤੇ ਹਾਲੇ ਕੁਝ ਮਹੀਨੇ ਹੋਏ ਨੇ। ਜੀ ਤੇ ਉੱਥੇ ਬਾਈ ਇਲੈਕਸ਼ਨ ਦੇ ਵਿੱਚ 19,000 ਤੋਂ ਵੱਧ ਵੋਟਾਂ ਦੇ ਨਾਲ ਪੀਕੇ ਦਾ ਜਿੱਤ ਜਾਣਾ ਹੈਰਾਨੀ ਹੋਏਗੀ ਦੁਨੀਆ ਤੇ, ਹੋਰ ਕੀ ਹੋਏਗੀ, ਪਰੇਸ਼ਾਨ ਹੋਏਗੀ। ਬਿਲਕੁਲ। ਅੱਛਾ ਅੱਛਾ, ਇਹਦੇ ਤੇ ਇੱਕ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਖਬਰ ਹੋਰ ਦੇਵਾਂ ਹਾਂਜੀ ਕਿ ਦਤੀਆ ਦੇ ਵਿੱਚ ਕਾਂਗਰਸ ਜਿੱਤ ਗਈ ਹੈ। ਐਮਪੀ ਦੇ ਵਿੱਚ ਵੀ ਗਵਰਨਮੈਂਟ ਇਹਨਾਂ ਦੀ ਹੈ, ਤਾਂ ਦਤੀਆ ਜੀ ਦੇ ਵਿੱਚ ਉੱਥੇ ਕਾਂਗਰਸ ਨੇ ਆਪਦੀ ਸ਼ਾਨ ਬੁਲੰਦ ਕੀਤੀ ਹੈ। ਹਾਲਾਂਕਿ ਗੁਜਰਾਤ ਦੀ ਇੱਕ ਜਿਹੜੀ ਸੀਟ ਸੀ ਸ਼ਾਇਦ ਉਹਦੇ ਤੇ ਜਿੱਤ ਦਾ ਪਰਚਮ ਜਿਹੜਾ ਭਾਜਪਾ ਨੇ ਲਹਿਰਾ ਦਿੱਤਾ ਹੈ। ਹੁਣ ਆਈਏ, ਤੁਸੀਂ ਗੱਲ ਛੇੜੀ ਹੈ ਪੀਕੇ ਦੀ। ਦੇਖੋ, ਜੀ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ, ਪ੍ਰਸ਼ਾਂਤ ਕਿਸ਼ੋਰ ਇਹ ਕਹਿੰਦਾ ਸੀਗਾ ਕਿ ਇੰਨੀਆਂ ਸੀਟਾਂ ਨਹੀਂ ਲਿਜਾ ਸਕਦੀ ਭਾਜਪਾ, ਐ ਕਰ ਦੂੰ ਉਹ ਕਰ ਦੂੰ। ਤਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਕੁਝ ਚੀਜ਼ਾਂ ਸ਼ਾਇਦ ਬੜੇ ਉਤਸ਼ਾਹ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਕਹੀਆਂ ਤੇ ਸੀ, ਪਰ ਯਥਾਰਥ ਹੋਰ ਸੀ। ਪਰ ਜਲਦੀ, ਕਿਉਂਕਿ ਬਹੁਤ ਪੜ੍ਹਿਆ ਲਿਖਿਆ ਬੰਦਾ ਹੈ, ਬਹੁਤ ਸ਼ਾਰਪ ਹੈ, ਬਹੁਤ ਹੀ ਜ਼ਿਆਦਾ ਕਹਿ ਲਓ ਕਿ ਤੇਜ਼ ਤਰਾਰ ਬੰਦਾ ਹੈ, ਫਿਰ ਇਸਨੂੰ ਰਾਜਨੀਤੀ ਦੀ ਸਮਝ ਆਈ। ਜੀ ਤੇ ਫਿਰ ਤੁਸੀਂ ਦੇਖੋ ਨਾ ਕਿ ਜੇ ਆਪਾਂ ਵੇਖੀਏ ਮਹਿਜ਼ 9-10 ਮਹੀਨਿਆਂ 'ਚ ਜੇ ਕੋਈ ਐਡਾ ਤਕੜਾ ਕਮਬੈਕ ਕਰਦਾ ਹੈ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਦੀ ਸਟ੍ਰੈਟਜੀ ਤਾਂ ਹੋਏਗੀ ਨਾ। ਜੀ ਤੇ ਗੱਲ ਇਹ ਆ ਕਿ ਸ਼ਾਇਦ ਇੱਕ ਦਿਨ ਦਾ ਇਹਨੇ ਮੌਨ ਵਰਤ ਰੱਖਿਆ ਸੀ ਜਦੋਂ ਸਾਰਾ ਕੁਝ ਹੋ ਗਿਆ। ਫਿਰ ਉਸ ਤੋਂ ਬਾਅਦ ਮਤਲਬ ਕਿ ਇਹਨੇ ਕਿਹਾ ਕਿ ਅਸੀਂ ਹੁਣ
ਯਾਤਰਾ ਤੇ ਨਿਕਲਾਂਗੇ, ਕੁਝ ਇਸ ਤਰ੍ਹਾਂ ਦੀਆਂ ਗੱਲਾਂ। ਯਾਨੀ ਫਿਰ ਆਪਦੀ 90% ਪ੍ਰਾਪਰਟੀ ਜਿਹੜੀ ਸੀ ਉਹ ਜਨ ਸੁਰਾਜ ਪਾਰਟੀ ਦੇ ਨਾਮ ਕਰ ਦਿੱਤੀ। ਇਹ ਬੜਾ ਤਕੜਾ ਮੈਸੇਜ ਸੀ। ਹਜ਼ਾਰ ਜੀ, ਹਜ਼ਾਰ ਰੁਪਏ ਦਾ ਸਹਿਯੋਗ ਮੰਗਿਆ। ਫਿਰ ਇਹ ਤੋਂ ਇਲਾਵਾ ਆਸ਼ਰਮ ਦੇ ਵਿੱਚ ਰਹਿਣਾ ਸਟਾਰਟ ਕਰ ਦਿੰਦਾ ਹੈ। ਪ੍ਰੋਫੈਸ਼ਨਲਸ ਤੋਂ ਭਰੋਸਾ ਜਿਹੜਾ ਹੈ ਆਪਣਾ ਉਹ ਥੋੜਾ ਜਿਹਾ ਸ਼ਿਫਟ ਕਰਦਾ ਹੈ, ਕੈਡਰ ਤੇ ਲੈ ਕੇ ਜਾਂਦਾ ਹੈ, ਹਰ ਬੂਥ ਤੱਕ ਪਹੁੰਚ ਕਰਦਾ ਹੈ, ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਨਾਲ ਮਿਲਦਾ ਹੈ, ਜੀ, ਸਹੀ ਲੋਕਾਂ ਨੂੰ ਆਪਦੇ ਆਲੇ ਦੁਆਲੇ ਲੈ ਕੇ ਆਉਂਦਾ ਹੈ। ਠੀਕ ਹੈ ਨਾ ਜੀ। ਤੇ ਫਿਰ ਸਭ ਤੋਂ ਵੱਡੀ ਜਿਹੜੀ ਸਟ੍ਰੈਟਜੀ ਹੈ ਕਿ ਕਿੱਥੇ ਕਮਬੈਕ ਹੋਵੇ, ਤਾਂ ਤੁਹਾਡਾ ਕਮਬੈਕ ਜਦੋਂ ਬਾਂਕੀਪੁਰ ਸੀਟ ਨਵੀਨ ਦੇ ਭਾਜਪਾ ਦਾ ਕੌਮੀ ਪ੍ਰਧਾਨ ਬਣਨ ਤੋਂ ਖਾਲੀ ਹੋਈ, ਤਾਂ ਫਿਰ ਉੱਥੇ ਨੇ ਕਿਹਾ ਕਿ ਹੁਣ ਮੌਕਾ ਹੈ, ਲਾ ਦਿਓ ਜ਼ੋਰ। ਕਿ ਜੇ ਹਾਰ ਵੀ ਜਾਵਾਂਗੇ, ਤਗੜੀ ਟੱਕਰ ਦੇ ਕੇ ਹਾਰ ਜਾਵਾਂਗੇ, ਤਾਂ ਉਹ ਵੀ ਕਮਬੈਕ ਹੈ। ਪਰ ਗੱਲ ਇਹ ਆ ਕਿ ਆਂਦੇ ਹੁੰਦੇ ਆ ਨਾ, ਜਦੋਂ ਬੰਦਾ ਹਿੰਮਤ ਕਰਦਾ ਤੇ ਹਿੰਮਤੇ ਮਰਦ ਮਦਦੇ ਖੁਦਾ, ਕਿ ਠੀਕ ਉਸ ਵੇਲੇ ਜਦੋਂ ਇਲੈਕਸ਼ਨ ਬਿਲਕੁਲ ਚਰਮ ਤੇ ਸੀ, ਤਾਂ ਪੀਕੇ ਨੂੰ ਇੱਕ ਚੀਜ਼ ਨੇ ਬਹੁਤ ਜ਼ਿਆਦਾ ਬਈ ਐਡਵਾਂਟੇਜ ਦਿੱਤਾ। ਉਹ ਚੀਜ਼ ਕੀ ਸੀ? ਉਹ ਸੀ ਜ਼ੈਨਜ਼ੀ ਤੇ E20, ਜੀ, ਜਿਹੜੀ ਕਿ ਸਮਾਨਾਂਤਰ ਚੱਲ ਰਹੀ ਸੀ। ਇੱਕੋ ਹੀ ਚੀਜ਼ ਗਿਣਾਂਗੇ ਆਪਾਂ ਕਿ ਰੋਹ, ਜਨਤਾ ਦਾ ਰੋਹ, ਚਾਹੇ ਉਹ ਜ਼ੈਨਜ਼ੀ ਦੇ ਰੂਪ ਦੇ ਵਿੱਚ ਸੀ, ਚਾਹੇ ਐਥਨੋਲ 20 ਦੇ ਰੂਪ ਦੇ ਵਿੱਚ ਸੀ, ਕਿਉਂਕਿ ਭਾਜਪਾ ਕੋਈ ਨੈਰੇਟਿਵ ਸੈੱਟ ਹੀ ਨਹੀਂ ਕਰ ਸਕੀ। ਜੀ, ਬਿਹਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ, ਇਹਨਾਂ ਨੇ, ਕਿਉਂਕਿ ਸਟੂਡੈਂਟਸ ਦਾ ਜੇ ਆਪਾਂ ਦਿੱਲੀ ਤੋਂ ਬਾਅਦ ਅਸਰ ਦੇਖੀਏ ਤੇ ਸਭ ਤੋਂ ਜ਼ਿਆਦਾ ਬਿਹਾਰ 'ਚ ਸੀ। ਬਿਲਕੁਲ, ਤੇ ਪ੍ਰਸ਼ਾਂਤ ਕਿਸ਼ੋਰ ਯੂਥ ਨੂੰ ਤੁਹਾਨੂੰ ਪਤਾ ਅਪੀਲ ਕਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪੜ੍ਹੇ ਲਿਖੇ ਆ, ਬੜੀ ਸਰਲ ਭਾਸ਼ਾ ਦੇ ਵਿੱਚ ਗੱਲ ਕਰਨੀ ਜਾਣਦੇ ਆ, ਸਕੂਲਾਂ ਕਾਲਜਾਂ ਤੇ ਜੌਬਸ ਤੇ ਉਹ ਫੋਕਸ ਰਹਿੰਦੇ ਨੇ। ਮਤਲਬ ਕਿ ਇਹ ਚੀਜ਼ਾਂ ਪ੍ਰਸ਼ਾਂਤ ਕਿਸ਼ੋਰ ਦੇ ਹੱਕ 'ਚ ਗਈਆਂ। ਤੇ ਇੱਕ ਚੀਜ਼ ਹੋਰ ਵੀ ਜਿਹੜੀ ਫਾਇਦਾ ਕਰ ਗਈ ਕਿ ਲੋਕਾਂ ਨੇ ਕਾਂਗਰਸ ਜਾਂ ਜੋ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਹੈ, ਉਹਦੇ ਤੋਂ ਬਾਅਦ ਇੱਕ ਤੀਸਰਾ ਆਪਸ਼ਨ ਵੇਖਣਾ ਸ਼ੁਰੂ ਕਰ ਦਿੱਤਾ ਜੀ, ਕਿ ਉਹ ਵੀ ਅਜਮਾਇਆ, ਉਹ ਵੀ ਅਜਮਾਇਆ। ਤਾਂ ਤੀਸਰਾ ਆਪਸ਼ਨ ਪ੍ਰਸ਼ਾਂਤ ਕਿਸ਼ੋਰ ਦੇ ਰੂਪ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਇਹ ਹੋ ਸਕਦਾ ਹੈ ਵੀ। ਸੋ ਇਹੀ ਕਾਰਨ ਮੋਟੇ-ਮੋਟੇ ਨਜ਼ਰ ਆਉਂਦੇ ਆ। ਬਾਕੀ ਹੁਣ ਤੁਸੀਂ ਦੇਖੋਗੇ ਬਈ ਗੱਲ ਅਸਲ ਦੇ ਵਿੱਚ ਕਿ ਇੱਕ ਤੇ ਇਹ ਹੁਣ ਪ੍ਰਸ਼ਾਂਤ ਕਿਸ਼ੋਰ ਬਾਈ ਜੀ, ਇਲੈਕਸ਼ਨ ਜਿੱਤਿਆ ਤਾਂ ਕਮਬੈਕ ਹੋ ਗਿਆ। ਦੂਜੀ ਗੱਲ ਇਹ ਹੈ ਕਿ ਆਪਸ਼ਨ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਪਣੇ ਸਾਹਮਣੇ ਬੜੀ ਵੱਡੀ ਮਿਸਾਲ ਹੈ। ਉਹਨੇ ਬਿਲਕੁਲ, ਪਹਿਲਾਂ ਆਪਸ਼ਨ ਹੀ ਸੈੱਟ ਕੀਤਾ ਸੀਗਾ ਨਾ, ਜੀ, 4 MP ਜਿੱਤ ਕੇ ਵਿਰੋਧੀ ਧਿਰ 'ਚ ਜਾ ਕੇ, ਕਿਤੇ-ਕਿਤੇ ਮਤਲਬ ਕਿ ਅੱਛਾ ਪ੍ਰਦਰਸ਼ਨ ਕਰਕੇ। ਇਹ ਚੀਜ਼ ਦਾ ਅੱਗੇ ਜਾ ਕੇ ਫਾਇਦਾ ਹੋ ਸਕਦਾ ਹੈ। ਕਾਂਗਰਸ ਤੇ ਲਾਲੂ ਦੀ ਪਾਰਟੀ ਨੂੰ ਕਿਤੇ ਨਾ ਕਿਤੇ ਚਿੰਤਾਤੁਰ ਵੀ ਕਰ ਸਕਦੀ ਹੈ ਇਹ ਚੀਜ਼, ਇਹ ਜਿਹੜਾ ਉਵਾਰ ਹੋ ਰਿਹਾ ਹੈ ਪ੍ਰਸ਼ਾਂਤ ਕਿਸ਼ੋਰ ਦਾ। ਤੇ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪਰੇਸ਼ਾਨ ਕਰਨ ਦਾ ਵੀ ਤੇ ਕਿਤੇ ਨਾ ਕਿਤੇ ਕਾਰਕ ਹੈ। ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਆਖਿਰਕਾਰ ਅੱਜ ਪੰਜਾਬ ਦੇ ਵਿੱਚ ਵੀ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਵਿਧਾਨ ਸਭਾ ਦਾ। ਪਹਿਲੇ ਦਿਨ ਦਾ ਇਜਲਾਸ ਕਿਹੋ ਜਿਹਾ ਰਿਹਾ ਹੈ? ਪਾਇਓ ਜ਼ਰਾ ਚਾਨਣਾ। ਅਕਾਊਂਟੇਬਿਲਿਟੀ ਦਾ ਸਵਾਲ ਇੱਥੇ ਵੀ ਆ ਖੜਾ ਹੋਇਆ। ਹਾਂ, ਦੇਖੋ ਗੱਲ ਇਹ ਆ ਕਿ ਅਕਾਊਂਟੇਬਿਲਿਟੀ ਦਾ ਸਵਾਲ ਤੇ ਹੈ, ਪਰ ਜਵਾਬਦੇਹੀ ਹੁਣ ਤੁਸੀਂ ਦੇਖੋ ਕਿ ਅੱਜ ਮੈਂ ਦੇਖ ਰਿਹਾ ਸੀਗਾ, ਸ਼ਾਇਦ ਉਸ ਗੱਲ ਤੇ ਆਪਾਂ ਅੱਗੇ ਵਿਸਥਾਰ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਅੱਜ ਜਦੋਂ ਮੁੱਖ ਮੰਤਰੀ ਪ੍ਰੈਸ ਨੂੰ ਬਰੀਫ ਕਰ ਰਹੇ ਸਨ, ਤਾਂ ਇੱਕ ਉਹ ਸਵਾਲ ਜਿਹੜਾ ਕਿ ਉਹਨਾਂ ਨੂੰ ਜਵਾਬਦੇਹ ਕਰਦਾ ਸੀ, ਉਹ ਉਸ ਸਵਾਲ ਦਾ ਜਵਾਬ ਦਿੱਤਿਆਂ ਬਗੈਰ ਉੱਥੋਂ ਖਿਸਕ ਗਏ। ਜੀ, ਤਾਂ ਜਵਾਬਦੇਹੀ ਜਦੋਂ ਮੁੱਖ ਮੰਤਰੀ ਸਾਹਮਣੇ ਪ੍ਰੈਸ ਦੇ ਖਲੋ ਕੇ ਨਹੀਂ ਆਪਣੀ ਤੈਅ ਕਰ ਪਾਉਂਦੇ, ਤਾਂ ਜੀ, ਫਿਰ ਜਵਾਬਦੇਹੀ ਸਦਨ ਦੇ ਵਿੱਚ ਇਹਨਾਂ ਦੀ ਕਾਹਦੀ ਹੈ ਸਾਹਿਬ। ਗੱਲ ਅਸਲ ਦੇ ਵਿੱਚ ਇਹ ਆ ਕਿ ਜਿਹੜਾ ਇਹ ਇਜਲਾਸ ਸ਼ੁਰੂ ਹੋਇਆ, ਇਹ ਦੋ ਤਿੰਨ ਚੀਜ਼ਾਂ ਦੇ ਮੱਦੇਨਜ਼ਰ ਬੜਾ ਮਹੱਤਵਪੂਰਨ ਸੀ। ਇੱਕ ਤੇ ਇਹ ਸਭ ਕਿ ਕੀ ਮਤਲਬ ਜਿਹੜੀ ਉਹ ਆਪਾਂ ਦੇਖੀ ਆ ਸੋਧ, ਵਿਵਾਦਤ ਸੋਧ, ਕਿ ਕੀ ਹੁਣ ਇਸ ਦਰਮਿਆਨ ਜਦੋਂ ਇਹ ਇਜਲਾਸ ਚੱਲਦਾ ਹੈ ਕਿ ਉਹ ਚੀਜ਼ ਜਿਹੜੀ ਹੈ ਉਹ ਹੁਣ ਆਪਣੇ ਸਾਹਮਣੇ ਆਏਗੀ ਦੁਬਾਰਾ। ਕਿਉਂਕਿ ਜੇ ਆਪਾਂ ਵੇਖੀਏ
ਤਾਂ ਬਈ ਕਿਤੇ ਨਾ ਕਿਤੇ ਮਸਲਾ ਤੇ ਇਹ ਬਣ ਗਿਆ ਹੈ ਕਿ ਜਿਹੜੇ ਆਪਣੇ ਹੈਗੇ ਨੇ ਜਥੇਦਾਰ ਸਾਹਿਬ, ਉਹਨਾਂ ਨੇ ਤੇ ਕਾਂਟਾ ਹੀ ਮਾਰ ਦਿੱਤਾ ਜੀ ਕਿ ਜੀ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਦੇ। ਤਾਂ ਹੁਣ ਇਹ ਬੜੀ ਮਹੱਤਵਪੂਰਨ ਚੀਜ਼ ਹੋ ਜਾਂਦੀ ਹੈ ਗੁਰਪ੍ਰੀਤ, ਕਿ ਭਾਈ ਜਦੋਂ ਉਹਨਾਂ ਨੇ ਕਾਂਟਾ ਮਾਰ ਦਿੱਤਾ ਹੈ ਤਾਂ ਕੀ ਇਹਨੂੰ ਲਿਆਂਦਾ ਜਾਏਗਾ ਕਿ ਨਹੀਂ ਵਾਪਸ। ਠੀਕ ਹੈ ਜੀ। ਇੱਕ ਤੇ ਮਤਲਬ ਆਪਾਂ ਇਹਦੇ ਤੇ ਇਸ ਪੱਖ ਤੋਂ ਨਿਗਾਹ ਰੱਖ ਸਕਦੇ। ਇੱਕ ਦੋ ਗੱਲ ਹੋਰ ਨੇ ਜਿਹੜੇ ਮੇਰੇ ਖਿਆਲ ਦੇ ਨਾਲ ਲੈ ਕੇ ਆਉਣਗੇ। ਉਹ ਇੱਕ ਤੇ ਹੈਗਾ ਕਿ ਆਊਟਸੋਰਸ ਦੇ ਵਿੱਚ ਹੁਣ ਇਹ ਇੱਕ ਬਦਲਾਅ ਕਰਨਗੇ। ਇੱਕ ਬਦਲਾਅ ਇਹ ਕਰਨਗੇ ਕਿ ਲਓ ਜੀ ਠੇਕੇ ਤੇ ਅਸੀਂ ਰੱਖਣਾ ਤੇ ਆਪ ਹੀ ਰੱਖ ਲੈਂਦੇ ਹਾਂ। ਜੀ ਤੇ ਦੂਜੇ ਪਾਸੇ ਜੇ ਆਪਾਂ ਅੱਜ ਵੇਖੀਏ, ਜਿਵੇਂ ਹੀ ਕਹਿ ਲਓ ਕਿ ਥੋੜਾ ਮਾਮਲਾ ਸ਼ੁਰੂ ਹੁੰਦਾ ਹੈ ਕਾਰਵਾਈ ਦਾ, ਕਿਉਂਕਿ ਪਹਿਲਾਂ ਤੇ ਆਪਾਂ ਨੂੰ ਪਤਾ ਹੀ ਆ ਇਹ ਸ਼ਰਧਾਂਜਲੀ ਵਗੈਰਾ ਦਿੰਦੇ ਆ, ਉਸ ਤੋਂ ਬਾਅਦ ਜਿਵੇਂ ਹੀ ਇਹ ਮਾਮਲਾ ਅੱਗੇ ਵੱਧਦਾ ਕਾਰਵਾਈ ਦੇ ਰੂਪ ਦੇ ਵਿੱਚ, ਤਾਂ ਗੁਰਪ੍ਰੀਤ ਬੜੀ ਇੱਕ ਇੰਟਰਸਟਿੰਗ ਚੀਜ਼ ਵਾਪਰਦੀ ਹੈ, ਬਹੁਤ ਹੀ ਇੰਟਰਸਟਿੰਗ ਚੀਜ਼। ਉਹ ਇਹ ਆ ਕਿ ਨਾਲ ਦੀ ਨਾਲ ਹੰਗਾਮਾ ਸ਼ੁਰੂ ਹੋ ਜਾਂਦਾ ਪੇਪਰ ਲੀਕ ਤੇ। ਜੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹ ਵੀ ਹਮਲਾਵਰ ਹੁੰਦੇ ਆ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਤੇ ਸਭ ਤੋਂ ਵੱਡੀ ਗੱਲ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਬੜੇ ਤਲਖ ਮਿਜ਼ਾਜ ਸਨ। ਤੇ ਗੱਲ ਇਹ ਆ ਕਿ ਇੱਥੋਂ ਤੱਕ ਕਹਿ ਗਏ ਇੱਥੇ ਬੈਠੋ ਪੂਰੀ ਤਿਆਰੀ ਨਾਲ ਆਇਆ ਤਾਂ ਫਿਰ ਕੀ ਹੋ ਗਿਆ, ਅੰਗਰੇਜ਼ੀ ਪੜ੍ਹਨੀ ਆਂਦੀ ਆ, ਕੱਲੀ ਤੈਨੂੰ ਨਹੀਂ ਆਂਦੀ, ਬਹਿਸ ਕਰਾਂਗੇ ਕੁਐਸਚਨ ਜੀ ਆਵਰ ਤੋਂ ਬਾਅਦ, ਪੂਰੀ ਤਿਆਰੀ ਨਾਲ ਆਇਆ ਅੱਜ ਬੇਟਾ, ਆ ਜਾ ਪੁੱਤ। ਮਤਲਬ ਇਹ ਕਿਹਨੂੰ ਕਹਿ ਰਹੇ ਸਨ? ਸੁਖਪਾਲ ਸਿੰਘ ਖਹਿਰਾ ਨੂੰ। ਬਹੁਤ ਸੀਨੀਅਰ ਨੇ ਸੁਖਪਾਲ ਸਿੰਘ ਖਹਿਰਾ ਇਹਨਾਂ ਤੋਂ, ਪਰ ਬਾਵਜੂਦ ਇਸ ਤੇ ਕਿਉਂਕਿ ਇਹਨਾਂ ਨੂੰ ਕਾਫੀ ਟਾਰਗੇਟ ਤੇ ਲਿਆ ਗਿਆ, ਇਸੇ ਦੇ ਚੱਲਦੇ ਆ ਇਹ ਥੋੜਾ ਜਿਹਾ ਅੱਜ ਗਰਮ ਸਨ। ਇਹ ਤੋਂ ਇਲਾਵਾ ਮਨਪ੍ਰੀਤ ਸਿੰਘ ਇਆਲੀ ਮੇਰੇ ਖਿਆਲ ਦੇ ਨਾਲ ਅੱਜ ਥੋੜਾ ਜਿਹਾ ਠੜਕ ਗਏ। ਉਹਨਾਂ ਨੇ ਖਾਲੜਾ ਵਾਲਾ ਮੁੱਦਾ ਚੁੱਕਿਆ। ਜੀ ਜਦੋਂ ਖਾਲੜਾ ਜੀ ਦਾ ਮੁੱਦਾ ਚੁੱਕਿਆ ਤਾਂ ਹਰਪਾਲ ਚੀਮਾ ਨੇ ਉਲਟਾ ਉਹਨਾਂ ਨੂੰ ਕੋਈ ਮਤਲਬ ਕਿ ਜ਼ਿਆਦਾ ਮਿਹਨਤ ਕੀਤੇ ਤੋਂ ਬਗੈਰ ਘੇਰ ਲਿਆ ਜੀ ਕਿ ਭਾਈ ਅਕਾਲੀ ਦਲ ਨੇ ਤੇ ਵਾਅਦਾ ਕੀਤਾ ਸੀ ਨਿਆਂ ਦਿਵਾਵਾਂਗੇ, ਤੇ ਮਤਲਬ ਜਦੋਂ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਸੀ, ਪ੍ਰਮੋਸ਼ਨਾਂ ਦਿੱਤੀਆਂ ਜਾ ਰਹੀਆਂ ਸੀ, ਤੁਸੀਂ ਕਿਉਂ ਨਹੀਂ ਬੋਲੇ? ਮਤਲਬ ਕਿ ਇਆਲੀ ਸਾਹਿਬ ਸ਼ਾਇਦ ਕਿਤੇ ਨਾ ਕਿਤੇ ਕਹਿ ਲਈਏ ਕਿ ਜਿਹੜੀ ਤਿਆਰੀ ਚਾਹੀਦੀ ਸੀ ਉਹਦੇ ਤੋਂ ਥੋੜਾ ਜਿਹਾ ਮਾਰ ਖਾ ਗਏ ਕਾਫੀ। ਇਹ ਵੀ ਮੇਰੇ ਖਿਆਲ ਦੇ ਨਾਲ ਵੇਖਣ ਵਾਲੀ ਗੱਲ ਆ ਕਿ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਤੁਸੀਂ ਉੱਥੇ ਰਿਪਰੈਜ਼ੈਂਟ ਕਰ ਰਹੇ ਹੋ ਇਸ ਵੇਲੇ ਤੱਕ, ਤਾਂ ਤੁਹਾਨੂੰ ਪੂਰੀ ਤਿਆਰੀ ਦੇ ਨਾਲ ਜਾਣਾ ਚਾਹੀਦਾ, ਕਿਉਂਕਿ ਅਮਰਤਪਾਲ ਸਿੰਘ ਦੀ ਇੱਕ ਖਾਸੀਅਤ ਹੈ, ਤੁਸੀਂ ਚਾਹੇ ਜੀ ਉਹਦੇ ਵਿਚਾਰਕ ਵਿਰੋਧੀ ਹੋਵੋ ਚਾਹੇ ਉਹਦੇ ਸਮਰਥਕ ਹੋਵੋ, ਇੱਕ ਖਾਸੀਅਤ ਹੈ ਕਿ ਉਹ ਜਿਸ ਵੀ ਮੁੱਦੇ ਤੇ ਅਮਰਤਪਾਲ ਸਿੰਘ ਬੋਲਦਾ ਬਾਕਮਾਲ ਤੇ ਪਕੜ ਰੱਖਦਾ। ਬਿਲਕੁਲ ਇਹ ਗੱਲ ਵਿਰੋਧੀ ਵੀ ਇਸ ਗੱਲ ਦੇ ਕਾਇਲ ਕਿ ਭਾਈ ਪ੍ਰਭਾਵਸ਼ਾਲੀ ਹੈ, ਤਿਆਰੀ ਪ੍ਰਭਾਵਸ਼ਾਲੀ ਹੁੰਦੀ ਹੈ। ਸੋ ਤੁਸੀਂ ਜਦੋਂ ਇਸ ਤਰ੍ਹਾਂ ਦੀ ਪਾਰਟੀ ਨੂੰ, ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਮੇਰੇ ਖਿਆਲ ਦੇ ਨਾਲ ਤਿਆਰੀ ਬਿਹਤਰ ਚਾਹੀਦੀ ਹੈ। ਖੈਰ, ਇਸ ਤੋਂ ਇਲਾਵਾ ਜੇ ਆਪਾਂ ਭਗਵੰਤ ਮਾਨ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਦੀ ਖੁਦ ਦੀ ਡਿਗਰੀ ਨਹੀਂ ਮਿਲ ਰਹੀ ਹੈ, ਲੇਕਿਨ ਜੀ ਉਹ ਪ੍ਰੀਖਿਆ ਤੇ ਚਰਚਾ ਕਰਦੇ ਆ, ਪੇਪਰ ਲੀਕ ਰੋਕਣ ਲਈ ਫਾਸਟ ਟਰੈਕ ਅਦਾਲਤਾਂ ਗਠਿਤ ਕਰਨ ਦੀ ਗੱਲ ਕਰਦੇ ਆ, ਤੇ ਨਾਲ ਉਹਨਾਂ ਨੇ ਕਾਂਗਰਸ ਵਿਧਾਇਕਾਂ ਦੇ ਬਾਈਕਾਟ ਤੇ ਤੰਜ਼ ਕਰਦਿਆਂ ਕਿਹਾ ਕਿ ਇਹ 2027 ਦਾ ਨਕਸ਼ਾ ਹੈ, ਸ਼ਾਇਦ ਉੱਥੇ ਹੀ ਵਿਧਾਇਕ ਬਿਠਾਣੇ ਹੋਣਗੇ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਜਿਹੜੀ ਹੈ ਕੱਲ ਤੱਕ ਯਾਨੀ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਤਾਂ ਮੋਟਾ ਮੋਟੀ ਇਹੀ ਦੋ ਤਿੰਨ ਬਿੰਦੂ ਸਨ। ਪੇਪਰ ਲੀਕ ਵਾਲਾ ਮਸਲਾ ਜਿਹਦੇ ਚ ਬੈਂਸ ਹੋਰਾਂ ਨੇ ਕਿਹਾ ਕਿ ਪੇਪਰ ਲੀਕ ਨਹੀਂ ਹੋਇਆ, ਉਹਨਾਂ ਨੇ ਸਾਰੇ ਯੰਤਰ ਦਿਖਾਏ ਕਿ ਕਿੱਡਾ ਕੁ ਫੋਨ ਸੀ, ਬਿਲਕੁਲ ਛੋਟਾ, ਕਿੱਡਾ ਕੁ ਮਤਲਬ ਕਿ ਜਿਹੜਾ ਉਹ ਕੰਨਾਂ ਚ ਪਾਉਣ ਵਾਲਾ, ਕਿ ਇਸ ਨੂੰ ਤਾਂ ਮੁੜ ਕੇ ਜਿਵੇਂ ਉਹ ਚਿਮਟੀ ਹੁੰਦੀ ਆ ਮੈਡੀਕਲ ਲਾਈਨ ਦੇ ਵਿੱਚ ਡਾਕਟਰ ਚਿਮਟੀ ਇਸਤੇਮਾਲ ਕਰਦੇ ਕਿ ਉਹਦੇ ਨਾਲ ਕੱਢਿਆ ਜਾਂਦਾ। ਯਾਨੀ ਉਹਨਾਂ ਨੇ ਦੱਸਿਆ ਕਿ ਅਸੀਂ ਤੇ ਇਸ ਤਰ੍ਹਾਂ ਦੇ ਚੀਟ ਸਕੈਮ ਨੂੰ ਫੜਿਆ ਹੈ। ਤੋ ਜੀ ਖੈਰ 14 ਤੋਂ ਲੈ ਕੇ ਕਹਿੰਦੇ ਕਿ ਹੁਣ ਤੱਕ 93 ਪੇਪਰ ਲੀਕ ਹੋਏ ਆ, ਇਹ ਡਾਟਾ ਲੈ ਕੇ ਆਏ ਸਨ ਇੱਧਰ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਅੱਜ ਇੱਕ ਮੁੱਦਾ ਮੇਰੇ ਖਿਆਲ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਅਰਲੀ ਚੁੱਕਿਆ ਸੀਗਾ, ਉਹ ਵੀ ਕਾਫੀ ਇੰਟਰਸਟਿੰਗ ਸੀ ਕਿ ਭਾਈ ਜੋ ਆਦੇਸ਼ ਆਇਆ ਹੈ ਜਥੇਦਾਰ ਸਾਹਿਬ ਦਾ
ਤਾਂ ਸੰਧਵਾ ਸਾਹਿਬ ਨੂੰ ਉਹ ਸੰਬੋਧਨ ਕਰ ਰਹੇ ਸਨ ਕਿ ਤੁਸੀਂ ਦੱਸੋ ਕਿ ਕੀ ਕੀਤਾ ਜਾਵੇ। ਤਾਂ ਉਹਨਾਂ ਨੇ ਜੀ, ਫਿਰ ਉੱਥੇ ਰਲਾ ਮਿਲਾ ਕੇ ਕਹਿ ਲਓ ਕਿ ਇੱਕ ਵਿਚਾਲੜਾ ਜਿਹਾ ਰਸਤਾ ਕੱਢਦੇ ਆ, ਇਹ ਗੱਲ ਕਹੀ ਕਿ ਸੰਗਤ ਗੁਰੂ ਤੋਂ ਵੀ ਉੱਤੇ ਹੁੰਦੀ ਹੈ ਤੇ ਸੰਗਤ ਦਾ ਹੀ ਇਹ ਚੁਣਿਆ ਮਤਲਬ ਕਿ ਹਾਊਸ ਹੈ। ਤਾਂ ਉਹਨਾਂ ਨੇ ਇੱਥੇ ਜੇ ਲਿਆ ਕੇ ਗੱਲ ਮੁਕਾ ਦਿੱਤੀ, ਯਾਨੀ ਸਪਸ਼ਟ ਕੁਝ ਨਹੀਂ ਕਰ ਸਕੇ। ਤਾਂ ਫਿਲਹਾਲ ਅੱਜ ਦੇ ਦਿਨ ਦੀ ਆਹੀ ਮੋਟਾ ਮੋਟੀ ਕਾਰਵਾਈ ਸੀ। ਪਰ ਇੰਟਰਸਟਿੰਗ ਚੀਜ਼ ਇਹ ਆ ਕਿ ਅੱਜ ਇਹਨਾਂ ਨੇ ਜ਼ੈਨਜ਼ੀ ਦੇ ਹੱਕ ਦੇ ਵਿੱਚ, ਚਾਹੇ ਉਹ ਸੰਧਵਾ ਹੋਣ ਚਾਹੇ ਹਾਊਸ ਹੋਵੇ, ਮਤਾ ਵੀ ਪਾਇਆ, ਸਾਰਾ ਕੁਝ ਪਾਇਆ। ਤੇ ਮੈਂ ਕਿਹਾ ਵੀ ਤੁਸੀਂ ਆਪਣੇ ਇੱਥੋਂ ਦੀ ਜ਼ੈਨਜ਼ੀ ਦੀ ਕਿਉਂ ਨਹੀਂ ਜੇ ਗੱਲ ਕਰਦੇ? ਤੁਹਾਡਾ ਜੀ, ਜ਼ੈਨਜ਼ੀ 500 ਰੁਪਈਆ ਲੈ ਕੇ ਤੇ ਪੈਟਰੋਲ ਪੰਪ ਸੁੱਟ ਆਉਂਦਾ ਹੈ। ਜੀ। ਤੁਹਾਡਾ ਜ਼ੈਨਜ਼ੀ ਤੇ 1500 ਲੈ ਕੇ ਸ਼ੂਟ ਆਊਟ ਕਰ ਆਉਂਦਾ ਹੈ। ਹੂੰ, ਤੁਹਾਡਾ ਜ਼ੈਨਜ਼ੀ ਤੇ ਬਈ ਅੱਜ ਕੱਲ ਬਹੁਤ ਉਲਟੇ ਪੁਲਟੇ ਕੰਮ ਕਰਦਾ ਹੈ। ਤੇ ਜਿਹੜਾ ਬਚਿਆ, ਜਿਹੜਾ ਅੱਛਾ ਕਹ ਲਓ ਕਿ ਕੁਆਲਿਟੀ ਦਾ ਜ਼ੈਨਜ਼ੀ ਆ, ਉਹ ਕਦੇ ਪੇਪਰ ਲੀਕ ਦਾ ਸ਼ਿਕਾਰ ਹੈ, ਕਦੇ ਜੌਬ ਦਾ ਫਿਕਰ ਦਾ ਸ਼ਿਕਾਰ ਆ, ਕਦੇ ਸਟ੍ਰੈਸ ਦਾ ਸ਼ਿਕਾਰ ਆ। ਕਿੰਨੀਆਂ ਚੀਜ਼ਾਂ ਨੇ ਸਾਹਿਬ। ਤੇ ਇੱਥੇ ਇੱਥੇ ਜਿਹੜੀਆਂ ਡਾਂਗਾਂ ਤੁਹਾਡੀਆਂ ਵੱਜਦੀਆਂ, ਕੀ ਗੱਲ ਆ, ਉਹ ਰਬੜ ਦੀਆਂ? ਜੀ। ਉੱਥੇ ਜਿਹੜੀਆਂ ਵੱਜਦੀਆਂ ਕੀ ਉਹ ਲੋਹੇ ਦੀਆਂ? ਇਹਨਾਂ ਦੇ ਵਿੱਚ ਰੂੰ ਲੱਗੀ ਆ, ਉਹਨਾਂ ਦੇ ਵਿੱਚ ਕਿੱਲ ਲੱਗੇ ਆ। ਮਤਲਬ ਕਿ ਉੱਥੇ ਤੁਹਾਡਾ ਨਿੰਦਿਆ ਪ੍ਰਸਤਾਵ, ਇੱਥੇ ਜਦੋਂ ਤੁਸੀਂ ਹਾਂ ਕਰੇ ਕਰਦੇ ਜੇ, ਉਹਨਾਂ ਤੋਂ ਦੋ ਰਤੀਆਂ ਕਈ ਵਾਰ ਵੱਧ ਵੀ ਜਾਂਦੇ ਜੇ। ਬਿਲਕੁਲ। ਸਿਰ ਪਾੜ ਦਿੰਦੇ ਹੋ ਤੁਸੀਂ, ਔਰਤਾਂ ਤੱਕ ਨੂੰ ਨਹੀਂ ਛੱਡਦੇ। ਕਦੇ ਆਪਦੇ ਖਿਲਾਫ ਵੀ ਕੋਈ ਨਿੰਦਾ ਮਤਾ ਲੈ ਆਓ, ਦੋ ਸ਼ਬਦ ਆਪਣੀ ਪੁਲਿਸ ਦੀ ਬਰਬਰਤਾ ਬਾਰੇ ਵੀ ਬੋਲੋ। ਪਰ ਇੱਥੇ ਤੁਹਾਨੂੰ ਪਤਾ ਇਹਨਾਂ ਦੇ ਮੂੰਹਾਂ 'ਚ ਘੁੰਗਣੀਆਂ ਪੈ ਜਾਂਦੀਆਂ, ਇੱਥੇ ਬੋਲਣੋਂ ਜਾਂਦੇ ਆ ਇਹਨਾਂ ਦੇ ਬੰਦੇ ਤੇ ਇੱਥੇ ਮੋਟਰਾਂ ਚੁੱਕੀ ਜਾਂਦੇ ਆ। ਲਓ ਕਰ ਲਓ ਗੱਲ, ਟਰਾਲੀ ਤੋਂ ਚੱਲੇ ਸਨ, ਕਿੱਡੀ ਵੱਡੀ ਟਰਾਲੀ ਹੈ, ਟਰਾਲੀ ਫਿਰ ਪਾਥੀਆਂ, ਫਿਰ ਪਤਾ ਨਹੀਂ ਕੀ, ਹੁਣ ਮੋਟਰਾਂ ਲਾਉਣ ਲੱਗ ਪਏ ਇਹਨਾਂ ਦੇ ਬੰਦੇ। ਆ ਚੇਅਰਮੈਨ ਫੜਿਆ ਗਿਆ ਇਹਨਾਂ ਦਾ ਬਿਲਕੁਲ। ਫਿਰੋਜ਼ਪੁਰ। ਮੈਂ ਆਖਿਆ ਸਰ ਇਹਨਾਂ ਨੂੰ ਰੋਕ ਲਓ, ਹੋਰ 3-4 ਮਹੀਨੇ ਪੈ ਗਏ ਜਿਵੇਂ ਅਜੇ ਟਾਈਮ ਆ, ਇਹਨਾਂ ਨੇ ਲੋਕਾਂ ਦੇ ਘਰਾਂ 'ਚੋਂ ਬਲਬ ਲਾਉਣ ਪੈ ਜਾਣਾ ਜੇ। ਹੁਣ ਮੋਟਰ ਤੋਂ ਛੋਟੀ ਚੀਜ਼ ਤੇ ਫਿਰ ਬਲਬ ਹੀ ਰਹਿ ਗਏ, ਟਰਾਲੀ ਤੋਂ ਚੱਲੇ ਬਿਲਕੁਲ। ਸਨ। ਇਹ ਤੇ ਬਲਬ ਲਾ ਕੇ ਲੈ ਜਾ ਕਰਨਗੇ। ਹੱਦ ਹੂੰ, ਹੋ ਗਈ ਆ। ਇਹੋ ਜਿਹਾ ਇਹਨਾਂ ਦਾ ਇੱਥੇ ਤਾਣਾ ਬਾਣਾ ਬਣਿਆ ਪਿਆ। ਤੇ ਇਹ ਬਸ ਇਹਨਾਂ ਨੂੰ ਉਹੀ ਜ਼ੈਨਜ਼ੀ ਜਾਂ ਇਹ ਚੀਜ਼ਾਂ ਦੇ ਦਿੱਤੀਆਂ। ਇੱਥੋਂ ਵਾਲੀ ਗੱਲ ਕੋਈ, ਬਸ ਇੱਥੇ ਤਾਂ ਸਭ ਕੁਝ ਠੀਕ ਹੈ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਇੱਕ ਹੋਰ ਝਟਕੇ ਦੀ ਗੱਲ ਕਰ ਲੈਂਦੇ ਹਾਂ। ਪੰਜਾਬ ਸਰਕਾਰ ਦੇ ਲਈ ਤਾਂ ਇਹ ਸ਼ਾਇਦ ਬਹੁਤ ਵੱਡਾ ਝਟਕਾ ਹੋਵੇ, ਪਰ ਮੁਲਾਜ਼ਮਾਂ ਦੇ ਲਈ ਖੁਸ਼ੀ ਦੀ ਖਬਰ ਜ਼ਰੂਰ ਹੈ। ਪਾਇਓ ਜ਼ਰਾ ਚਾਨਣਾ, ਆਖਰਕਾਰ ਲੈਣ ਤੇ ਆਉਣਗੇ ਇਹ, ਜਾਂ ਫਿਰ ਇੱਕ ਵਾਰ ਫਿਰ ਤੋਂ ਜਿੱਦਾਂ ਅੱਗੇ ਕਮੇਟੀ ਜੀ ਬਣਾ ਕੇ ਲਗਾਏ ਸੀ ਇਹ ਵੀ ਭਾਈ ਆਹ ਸਾਡੇ ਪੱਲੇ ਹੈ ਤੇ ਇੰਨਾ ਕੁ ਸਾਡਾ ਖਰਚ ਹੈ ਤੇ ਕੇਂਦਰ ਦਾ ਏਦਾਂ ਚੱਲਦਾ ਸਿਸਟਮ, ਅਸੀਂ ਏਦਾਂ ਚਲਾ ਲੈਂਦੇ ਹਾਂ। ਕੋਈ ਕਹਾਣੀ ਨਵੀਂ ਘੜਨਗੇ ਜਾਂ ਫਿਰ ਹੁਣ ਦੇਣਾ ਹੀ ਪਊਗਾ? ਤੁਹਾਨੂੰ ਯਾਦ ਹੋਣਾ ਮੈਂ ਇੱਕ ਦਿਨ ਤੁਹਾਨੂੰ ਜਸਟਿਸ ਹਰਪ੍ਰੀਤ ਸਿੰਘ ਬਰਾੜ ਹੋਰਾਂ ਬਾਰੇ ਦੱਸਿਆ ਸੀ, ਸ਼ਾਇਦ ਜੇ ਜੀ, ਤੁਹਾਨੂੰ ਯਾਦ ਹੋਵੇ, ਕਿ ਉਹ ਇਸ ਤਰ੍ਹਾਂ ਦੇ ਫੈਸਲੇ ਉਹਨਾਂ ਨੇ ਜਿਹੜੇ ਦਿੱਤੇ ਆ। ਤੇ ਮੈਂ ਨਾਲ ਉਦੋਂ ਇੱਕ ਪੋਸਟ ਵੀ ਲਿਖਿਆ ਸੀਗਾ ਕਿ ਮੈਂ ਇਹਨਾਂ ਨੂੰ ਜਵਾਨੀ ਦੇ ਵਿੱਚ ਕੰਮ ਕਰਦਿਆਂ ਦੇਖਿਆ ਬਤੌਰ ਵਕੀਲ। ਇਹ ਸਾਡੇ ਇਲਾਕੇ ਦੇ ਆ। ਤਾਂ ਮੈਂ ਇੱਕ ਗੱਲ ਉਸ ਤਜਰਬੇ ਤੋਂ, ਅੱਜ ਤੋਂ ਇਹ 25-30 ਸਾਲ ਪੁਰਾਣੀ ਗੱਲ ਆ, ਜੀ, ਤੇ ਮੈਂ ਕਿਹਾ ਸੀਗਾ ਕਿ ਜਿੰਨਾ ਕੁ ਮੈਂ ਉਸ ਜੋਸ਼ੀਲੇ ਨੌਜਵਾਨ ਨੂੰ ਜਾਣਦਾ ਕਿ ਇਹਦੇ ਗੱਡੇ ਫਟੇ ਚੋਂ ਕਿੱਲ ਨਹੀਂ ਕੋਈ ਪੁੱਟ ਸਕਦਾ, ਜੀ, ਤੁਰੇ ਫਿਰੋ ਜਿੱਥੇ ਮਰਜੀ। ਫੈਸਲਾ ਹਰਪ੍ਰੀਤ ਸਿੰਘ ਬਰਾੜ ਹੋਰਾਂ ਨੇ ਦਿੱਤਾ ਸੀ। ਇਹਨਾਂ ਨੇ ਉਸ ਨੂੰ ਚੈਲੰਜ ਕਰਕੇ ਡਿਵੀਜ਼ਨਲ ਬੈਂਚ ਕੋਲ ਲੈ ਕੇ ਗਏ। ਤਾਂ ਡਿਵੀਜ਼ਨ ਬੈਂਚ ਨੇ ਕੀ ਕੀਤਾ ਕਿ ਫੈਸਲਾ ਉਹੀ ਬਰਕਰਾਰ ਰੱਖਿਆ। ਉਲਟਾ ਇਹ ਕਿਹਾ ਕਿ 15 ਦਿਨਾਂ ਦੇ ਵਿੱਚ ਦੀਏ ਦਿਓ, ਤੇ ਜੇ ਨਹੀਂ ਤੇ 6% ਤੁਹਾਨੂੰ ਵਿਆਜ ਲੱਗੇਗੀ। ਮੁਲਾਜ਼ਮ ਤੇ ਜੀ, ਪੈਨਸ਼ਨਰ ਪ੍ਰਭਾਵ ਤਾਂ ਹੁਣ ਉਹਨਾਂ ਤੇ ਪੈਣਾ ਹੀ ਪੈਣਾ। ਮੁਲਾਜ਼ਮਾਂ ਜੀ, ਦੀ ਤੇ ਤਨਖਾਹ ਵੱਧ ਜਾਏਗੀ ਨਾ 15-15 ਹਜ਼ਾਰ। ਤਾਂ ਗੱਲ ਇਹ ਆ ਕਿ ਭਾਈ ਖੁਸ਼ੀ ਦੀ ਲਹਿਰ ਦੌੜ ਗਈ, ਖੁਸ਼ੀ ਜੀ, ਦੀ ਲਹਿਰ ਦੌੜ ਗਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ, ਤੇ ਕਮਾਲ ਹੋ ਗਈ। ਤਾਂ ਯਾਨੀ ਇੱਥੋਂ ਤੱਕ ਆਰਡਰ ਪਾਸ ਕੀਤਾ ਹੈ ਹਾਈ ਕੋਰਟ ਨੇ ਕਿ ਫਜ਼ੂਲ ਦੇ ਖਰਚੇ ਬੰਦ ਕਰੋ। ਉਦੋਂ ਹੂੰ, ਤੱਕ ਤੁਸੀਂ ਕੋਈ ਵੱਡੀ ਐਡਵਰਟਾਈਜ਼ਮੈਂਟ ਨਹੀਂ ਦੇ ਸਕਦੇ, ਕੋਈ ਬੇਲੋੜਾ ਖਰਚ ਨਹੀਂ ਕਰ ਸਕਦੇ ਜਦੋਂ ਤੱਕ ਡੀਏ ਦਾ ਭੁਗਤਾਨ ਨਹੀਂ ਕਰਦੇ। ਹੁਣ ਆਪਸ਼ਨ 2 ਨੇ ਸਰ, ਕਿ ਜਾਂ ਤਾਂ ਮੁਲਾਜ਼ਮਾਂ ਦੀ ਝੋਲੀ ਦੇ ਵਿੱਚ ਡੀਏ ਪਾ ਦਿਓ, ਤੇ ਉਹਦੇ ਜੀ, ਵਾਸਤੇ ਤੁਹਾਨੂੰ ਚਾਹੀਦਾ ਹੈ ਘੱਟੋ ਘੱਟ 15,000 ਕਰੋੜ ਰੁਪਇਆ। ਤੇ ਜੇ ਨਹੀਂ ਤੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦਿਓ।
ਹੁਣ ਜੇ ਚੈਲੰਜ ਕਰਦੇ ਆ ਗੁਰਪ੍ਰੀਤ, ਤਾਂ 8 ਲੱਖ ਪੈਨਸ਼ਨਰ ਤੇ ਮੁਲਾਜ਼ਮ, ਜੀ ਕਿਉਂਕਿ ਹਾਈ ਕੋਰਟ ਦਾ ਮਾਮਲਾ ਕੁਝ ਹੋਰ ਹੁੰਦਾ, ਜਦੋਂ ਤੁਸੀਂ ਸੁਪਰੀਮ ਕੋਰਟ ਜਾਂਦੇ ਹੋ ਤਾਂ ਉਹਦਾ ਮੈਸੇਜ ਬਹੁਤ ਵੱਡਾ ਹੁੰਦਾ ਹੈ ਕਿ ਸੁਪਰੀਮ ਕੋਰਟ ਜਾਣ ਵੇਲੇ ਵੀ ਸੋਚਣਾ ਪਵੇਗਾ ਕਿ 8 ਲੱਖ ਮੁਲਾਜ਼ਮ ਤੇ ਪੈਨਸ਼ਨਰ ਦਾ ਮਤਲਬ ਇਹ ਹੈ ਕਿ ਤੁਸੀਂ 8 ਲੱਖ ਫੈਮਿਲੀ ਨੂੰ ਨਾਰਾਜ਼ ਕਰਨ ਦਾ ਰਿਸਕ ਲੈ ਰਹੇ ਹੋ, ਜੀ ਕਿਉਂਕਿ ਇੱਕ ਮੁਲਾਜ਼ਮ ਇੱਕ ਫੈਮਿਲੀ। ਬਿਲਕੁਲ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। 8 ਨਹੀਂ, ਚਲੋ 7 ਲੱਖ ਲਾ ਲਓ। 7 ਲੱਖ ਦੇ ਨਾਲ ਤੁਸੀਂ ਲਾ ਲਓ ਵੋਟਰ ਕਿੰਨੇ ਆ, ਜੇ ਉਹਨੂੰ ਆਪਾਂ ਗੁਣਾ ਗਣਿਤ ਚ 3 ਵੀ ਲੈ ਕੇ ਚੱਲੀਏ, 7 ਲੱਖ ਇੰਟੂ 3। ਜੀ ਤਾਂ ਇਸ ਕਰਕੇ ਇਹਨਾਂ ਨੂੰ ਬਹੁਤ ਇਹ ਵੱਡੀ ਪਰੇਸ਼ਾਨੀ ਖੜੀ ਹੋ ਗਈ। ਜੇ ਇੰਨਾ ਵੱਡਾ ਸਰਮਾਇਆ ਦਿੰਦੇ ਆ ਤੇ ਪੱਲੇ ਹੈ ਹੀ ਕੁਛ ਨਹੀਂ, ਇਹਨਾਂ ਦਾ ਕਰਜ਼ਾ ਵੀ ਨਹੀਂ ਮਿਲਣਾ ਇਹਨਾਂ ਨੂੰ ਬਾਜ਼ਾਰ ਚ। ਹੁਣ ਇਹ ਫਸ ਗਏ। ਮੈਂ ਕਿਹਾ ਹੁਣ ਚੂ ਚੂ ਨਾ ਕਰਿਓ, ਹੁਣ ਤੁਸੀਂ ਮੁਲਾਜ਼ਮਾਂ ਦੇ ਖਾਤਿਆਂ ਦੀ ਟੂ ਟੂ ਕਰਾ ਕੇ ਦਿਖਾਓ। ਬੜੇ ਟੂ ਟੂ ਕਰਦੇ ਸੀ, ਟੂ ਟਾਂ ਹੋ ਗਈ। ਹੁਣ ਮੈਂ ਕਿਹਾ ਚੀ ਚੀ ਹੋਣੀ ਆ ਤੁਹਾਡੀ, ਚੀਕਾਂ ਮਾਰੋਗੇ ਵੀ। ਹੁਣ ਉਦਣ ਤੇ ਬੜਾ ਹੁਬ ਕੇ ਕਹਿੰਦੇ ਸੀ ਆ ਗਏ ਨਾ ਪੈਸੇ, ਆ ਹੁਣ ਖੁਸ਼ ਹੋ ਬੀਬੀਓ, ਸੂਟ ਸਵਾ ਲਓ, ਸੁਰਖੀ ਬਿੰਦੀ ਲੈ ਲਓ, ਨਿਆਣਿਆਂ ਦਾ ਮਾਮਾ। ਹਾਂਜੀ। ਤੇ ਹੁਣ ਨਿਆਣਿਆਂ ਦਾ ਤੇ ਬੰਦਾ ਪੁੱਛੇ ਇਹ ਜਿਹੜੀਆਂ ਮੁਲਾਜ਼ਮਤ ਕਰਦੀਆਂ ਨੇ ਧੀਆਂ ਭੈਣਾਂ, ਵੀ ਇਹਨਾਂ ਦਾ ਨਹੀਂ ਮਾਮਾ ਬਣਨਾ ਹੁਣ ਇਹਨਾਂ ਦੇ ਜਵਾਕਾਂ ਦੇ ਵੀ ਮਾਮਾ ਬਣ ਜਾਓ। ਇਹ ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਸਿੰਘ ਚੌਹਾਨ ਆ, ਮਾਮਾ ਹੀ ਬਣ ਜਾਓ, ਪੱਕਾ ਤੁਹਾਡਾ ਨਾਂ ਹੀ ਪੱਕ ਜਾਏਗਾ ਮਾਮਾ। ਪਰ ਮਾਮਾ ਹੁਣ ਮਾਮਾ ਦੇਵੇ ਕਿੱਥੋਂ? ਆਪਾਂ ਕਹਿੰਦੇ ਫਲਾਣਾ ਤੂੰ ਮਾਮਾ ਲੱਗਦਾ। ਤਾਂ ਭਾਈ ਹੁਣ ਇਹ ਤਾਂ ਬੜੀ ਵੱਡੀ ਦਿੱਕਤ ਖੜੀ ਹੋ ਗਈ। ਤੇ ਜੇ ਸੁਪਰੀਮ ਕੋਰਟ ਜਾਂਦੇ ਆ ਗੁਰਪ੍ਰੀਤ, ਜੇ ਮੰਨ ਲਓ ਇਲੈਕਸ਼ਨ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਨੂੰ ਰੱਦ ਕਰਤਾ, ਫਿਰ ਕਿੱਧਰ ਜਾਣਗੇ? अब यहां से कहां जाए, हम तेरी बाहों में मर जाए सन। उदों गा ते फिर उदों गा ते मद्रास वाला समुंदर हैगा, फिर चले जाओ तो गा लंका शुरू हो जाता। सुप्रीम कोर्ट तो बाद कोई कानूनी ऑप्शन ते बचदा नहीं। तो गल ये आ कि भाई बहुत कसूती स्थिति है इन्हां दी, बहुत कसूती स्थिति आ। इन्हां दा तां हाल मैं अगे कहना हुंदा कि उस बंदे वर्गा कि घरे सवेर तो शाम तक मंगण वाले आउंदे आ, दे दे यार भाऊ फड़ के लिआया है इन्ने, दे दे हुण ते मोड़ दे, ते बस सब नूं लारा लप्पा लाई रख दी ते लारा लप्पा ते शाम नूं ठेके ते जाके उही बंदा निसल होया हुंदा, लिया आदिया लिया। मतलब वो हालत है इन्हां दी, माफ करना, कि जिथे देण दी जरूरत है कि आप उन्हां दा हक बनदा है उत्थे नहीं, पर जिथे वोटां चाहीदियां ने पक्कियां हुंदियां उस थां ते पैसा लाउण च रत्ती भी देर नहीं करदा। जी बिल्कुल। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉੱਥੇ ਮੰਚ ਉੱਤੇ ਖਲੋ ਕੇ ਚੰਨੀ ਨੂੰ ਰਾਜਾ ਵੜਿੰਗ ਹੋਣੀ ਫੋਨ ਲਾ ਲਿਆ। ਇਹ ਮਾਮਲਾ ਟਲਦਾ ਨਹੀਂ ਜੀ, ਇਹ ਲਗਾਤਾਰ ਖਿੱਚੀ ਆਉਂਦਾ ਇਹ ਕੰਮ ਰੋਜ਼ ਹੀ। ਹੁਣ ਰਾਜਾ ਵੜਿੰਗ ਹੋਣੀ ਤੱਤੇ ਹੋਏ ਨੇ ਬਾਲੇ। ਹਾਂ, ਰਾਜਾ ਵੜਿੰਗ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਅੱਜ ਇੱਥੇ ਬਠਿੰਡੇ ਸਾਡੇ ਗੋਨਿਆਂ ਨੇ ਕਹਿ ਦਿੱਤਾ ਕਿ ਮੈਂ ਅਸਤੀਫਾ ਦਿੰਦਾ ਨਹੀਂ ਜਾ। ਹਾਂਜੀ, ਅੱਜ ਤਾਂ ਆਪਣੇ ਘਰ ਸੀ, ਉਹ ਕਹਿੰਦੇ ਤੁਹਾਡੇ ਪੁੱਤ ਨੂੰ ਬੜਿਆਂ ਨੇ ਘੇਰਾ ਪਾਇਆ ਹੋਇਆ। ਇੱਥੋਂ ਗੱਲ ਸ਼ੁਰੂ ਕੀਤੀ ਸੀ ਉਹਨਾਂ ਨੇ, ਮੈਂ ਦੇਖ ਰਿਹਾ ਸੀ। ਹਾਂਜੀ, ਉਹ ਮੁਕਤਸਰ ਹੈ, ਮੁਕਤਸਰ ਤੇ ਬਠਿੰਡਾ ਕੋਈ ਬਹੁਤੀ ਦੂਰ ਨਹੀਂ ਹੈ। ਤਾਂ ਗੱਲ ਇਹ ਆ ਕਿ ਬਈ ਮੁਕਤਸਰ ਇਹਨਾਂ ਦਾ ਹੋਮ ਟਾਊਨ ਹੈ ਨਾ। ਕਹਿੰਦੇ ਬੜਿਆਂ ਨੇ ਘੇਰਾ ਪਾਇਆ, ਕਹਿੰਦਾ ਆਪਣੇ ਵੀ ਬਗਾਨੇ ਹੋ ਗਏ, ਦਿਲਾ ਛੱਡ ਦੇ ਬਗਾਨਿਆਂ ਨੂੰ ਰੋਣਾ, ਬਗਾਨੇ ਤੇ ਬਗਾਨੇ ਹੁੰਦੇ ਨੇ। ਤਾਂ ਗੱਲ ਇਹ ਆ ਕਿ ਰਾਜਾ ਵੜਿੰਗ ਭਾਵੁਕ ਤੇ ਹੈਗਾ ਸੀ, ਇਹਦੇ ਚ ਕੋਈ ਸ਼ੱਕ ਨਹੀਂ। ਕਹਿੰਦਾ ਵੀ ਸਾਰੇ ਤੁਹਾਡੇ ਪੁੱਤ ਦੇ ਮਗਰ ਲੱਗ ਗਏ ਆ ਜੀ। ਤਾਂ ਗੱਲ ਇਹ ਹੋਈ ਆ ਕਿ ਪਟਿਆਲੇ ਤੋਂ ਲੈ ਕੇ ਆ ਮੁਕਤਸਰ ਤੱਕ ਲੜਾਈ ਲੜੋ ਲੜਾਈਆਂ, ਰਾਜੀਨਾਮਾ ਕਰ ਲੈ, ਛੱਡ ਦੇ, ਲੜੋ ਲੜਾਈਆਂ। ਇਹਨਾਂ ਦਾ ਰਾਜੀਨਾਮਾ ਹੁੰਦਾ ਹੀ ਨਹੀਂ ਹੈ। ਸੋ ਅੱਜ ਇਹਨਾਂ ਨੇ ਹਾਰ ਕੇ ਕਹਿ ਦਿੱਤਾ ਕਿ ਮੈਂ ਨਹੀਂ ਜੇ ਅਸਤੀਫਾ ਦਿੰਦਾ ਜੀ। ਤੇ ਦੂਜੇ ਪਾਸੇ ਮੁਕਤਸਰ ਦੇ ਵਿੱਚ ਆ ਜਿਹੜਾ ਭੁਪੇਸ਼ ਸਿੰਘ ਬਘੇਲ ਆ, ਇਹਦੇ ਪੋਸਟਰ ਹੋਰ ਹੀ ਕਿਸਮ ਦੇ ਲੱਗੇ ਸਨ, ਜਿਵੇਂ ਅੰਗਰੇਜ਼ ਅਫਸਰਾਂ ਦੀ ਨਹੀਂ ਵਰਦੀ ਹੁੰਦੀ, ਉੱਤੇ ਹੋਰ ਟੋਪੂ ਜਿਹਾ ਪਾਇਆ ਹੁੰਦਾ ਸੀ, ਹੈਲਮਟ ਜਿਹਾ ਜੀ, ਤੇ ਥੱਲੇ ਲਿਖਿਆ ਗੋ ਬੈਕ ਬਘੇਲ, ਵੀ ਜਿਵੇਂ ਸਾਈਮਨ ਕਮਿਸ਼ਨ ਆਇਆ ਹੁੰਦਾ ਮੁਕਤਸਰ, ਸਾਈਮਨ ਕਮਿਸ਼ਨ ਵਾਪਸ ਜਾਓ। ਇਹੋ ਜਿਹੀ ਤੇ ਹਾਲਤ ਬਣੀ ਪਈ ਹੈ ਇਹਨਾਂ ਦੀ। ਸੋ ਉੱਥੇ ਉਹ ਚੰਨੀ ਦਾ ਕੋਈ ਸਮਰਥਕ ਸੀ ਨੌਜਵਾਨ, ਉਹਨੂੰ ਸੱਦ ਲਿਆ ਰਾਜੇ ਵੜਿੰਗ ਨੇ, ਕਿਹਾ ਲਾ ਫੋਨ ਚੰਨੀ ਨੂੰ। ਹੁਣ ਚੰਨੀ ਚੁੱਕ ਲੈਂਦਾ ਤੇ ਤਾਂ ਵੀ ਇਹ ਰਗੜੇ ਗਏ ਸੀ।
ਜੀ ਪਤਾ ਨਹੀਂ ਅਗੋ ਚੰਨੀ ਨੇ ਕੀ ਬੋਲ ਪੈਣਾ ਸੀ, ਉਹ ਤਾਂ ਮਾਈਕ ਤੇ ਔਨ ਕਰੀ ਬੈਠਾ ਸੀ ਸਪੀਕਰ ਤੇ। ਉਹ ਚਲੋ ਚੁੱਕਿਆ ਨਹੀਂ, ਉਹਨੇ ਕਿਹਾ ਚੰਨੀ ਤੇ ਚੁੱਕਦੇ ਨਹੀਂ ਹੈ, ਚਲੋ ਬਿਜ਼ੀ ਹੋਣੇ, ਮੇਰਾ ਨੰਬਰ ਲੈ ਜਾ। ਤਾਂ ਜੀ ਗੱਲ ਇਹ ਆ ਕਿ ਹੁਣ ਇਹਨਾਂ ਦੀ ਵੀਡੀਓਗ੍ਰਾਫੀ ਹੋ ਗਈ ਸਾਰਾ ਕੁਝ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ ਉਹ ਆਹੀ ਹੈ ਕਿ ਹੁਣ ਵੀਡੀਓਗ੍ਰਾਫੀ ਜਿਹੜੀ ਹੋਈ ਆ ਉਹ ਹਾਈ ਕਮਾਂਡ ਕੋਲ ਚੱਲ ਜਾਏਗੀ। ਹਾਈ ਕਮਾਂਡ ਕੋਲ ਜਦ ਚੱਲ ਜਾਏਗੀ ਤਾਂ ਬਸ ਫੇਰ ਉਹੀ ਰੌਲਾ, ਉਹੀ ਖਲਾਰਾ। ਜੀ ਰਾਹੁਲ ਗਾਂਧੀ ਹੋਰ ਵਿਟਰੇਗਾ, ਰਾਹੁਲ ਗਾਂਧੀ ਤਾਂ ਇਹਨਾਂ ਨੂੰ ਹੋਰ ਤੱਤਾ ਹੋ ਕੇ ਮਿਲੇਗਾ। ਯਾਨੀ ਕੁੱਲ ਮਿਲਾ ਕੇ ਕਹਾਣੀ ਉੱਥੇ ਦੀ ਉੱਥੇ ਆ ਗੁਰਪ੍ਰੀਤ। ਮੈਂ ਤੁਹਾਨੂੰ ਕੀ ਕਹਿਣਾ, ਮੈਂ ਤੇ ਇਹਨਾਂ ਦਾ ਕਹਿਣਾ ਹੁੰਦਾ, ਕੱਕਾ ਕਲੇਸ਼, ਕੱਕਾ ਕਾਂਗਰਸ ਤੇ ਕੱਕਾ ਕਾਂਟੋ, ਬਈ ਜੀ ਦੱਬੀ ਰੱਖੋ, ਰੁਕਣਾ ਕਾਤੋਂ? ਬਿਲਕੁਲ ਕੰਮ ਮਤਲਬ ਵੀ ਤੁਹਾਡਾ ਇੱਕੋ ਹੀ ਕੰਮ ਆ, ਆਪਸ ਦੇ ਵਿੱਚ ਛੇਤਰੀ ਦਾਲ ਵੰਡਣੀ। ਬਿਲਕੁਲ ਚੱਲੀ ਆਓ, ਚੱਲੀ ਆਓ, ਚੱਲੀ ਆਓ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ। ਕਈ ਵਾਰ ਮਤਲਬ ਮੈਨੂੰ ਵੀ ਟੀਚਰ ਕਹਿ ਦਿੰਦੇ ਸੀ ਵੀ ਪੁੱਤ ਤੇਰਾ ਕੁਛ ਨਹੀਂ ਹੋ ਬਣਨਾ, ਹੂੰ ਜਾਂ ਕਿਤੇ ਮੱਝਾਂ ਮੁੱਝਾਂ ਚਾਰਿਆ ਕਰ। ਉਦੋਂ ਆਹੀ ਤਾਨੇ ਜੇ ਮਾਰ ਦਿੰਦੇ ਸੀ ਟੀਚਰ ਵੀ ਮਾਲ ਮੂਲ ਚਾਰਿਆ ਕਰ, ਤੇਰਾ ਕੱਖ ਨਹੀਂ ਵਟਿਆ ਜਾਣਾ। ਸ਼ਰਾਰਤੀ ਬੜਾ ਸੀ ਮੈਂ ਵੀ, ਇਹਨਾਂ ਵਾਂਗੂ ਕਾਂਗਰਸੀਆਂ ਵਾਂਗੂ ਮੈਂ ਵੀ ਕੋਈ ਨਾ ਕੋਈ ਸਿਆਪਾ ਪਾਈ ਰੱਖਦਾ ਸੀਗਾ। ਤੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਮੈਨੂੰ ਕਹਿਣਾ ਪੈ ਰਿਹਾ ਵੀ ਇਹਨਾਂ ਦਾ ਕੁਛ ਨਹੀਂ ਜੇ ਬਣਨਾ, ਆਹੀ ਲੈ ਦੇ ਕੇ ਬਣਨਾ, ਸੁਰਖੀਆਂ ਜਿਹੜੀਆਂ ਬਣ ਜਲੂਸ ਕੱਢ ਰਹੇ ਆ ਆਪਸ ਦੇ ਵਿੱਚ, ਕੋਈ ਖਲੂਸ ਨਹੀਂ, ਕੋਈ ਕੁਛ ਨਹੀਂ, ਬਸ ਸਿਰਫ ਤੇ ਸਿਰਫ ਜਲੂਸ ਹੈ। ਰਾਜਾ ਵੜਿੰਗ ਆਪਣੀ ਜਗ੍ਹਾ, ਸ਼ਰਨਜੀਤ ਚੰਨੀ ਆਪਣੀ ਜਗ੍ਹਾ, ਸਭ ਨੂੰ ਆਪੋ ਆਪਣੀ ਪਈ ਭਰਾਵੋ, ਸਭ ਨੂੰ ਆਪੋ ਆਪਣੀ ਪਈ। ਇਹਨਾਂ ਨੂੰ ਆਪੋ ਆਪਣੀ ਆ ਪਾਰਟੀ, ਤੇ ਹੁਣ ਪਤਾ ਨਹੀਂ ਕੀ ਉਹਦਾ ਭਵਿੱਖ ਹੋਏਗਾ ਕੀ ਨਹੀਂ ਹੋਏਗਾ। ਪਰ ਮੇਰੇ ਖਿਆਲ ਦੇ ਨਾਲ ਰਾਹੁਲ ਗਾਂਧੀ ਹੁਣ ਨਹੀਂ ਚੁੱਕੇਗਾ। ਜਿਸ ਤਰ੍ਹਾਂ ਦੀ ਹਾਲਤ ਹੋ ਗਈ, ਤੁਸੀਂ ਵੇਖੋ ਕਿ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਬੇਇੱਜ਼ਤੀ, ਹਰ ਪ੍ਰੋਗਰਾਮ 'ਚ ਵੀ ਬੇਇੱਜ਼ਤੀ। ਇਹ ਕੋਈ ਤੇ ਸੁੱਕਾ ਛੱਡ ਲਓ, ਹਰ ਥਾਂ ਤੇ ਕੁਝ ਨਾ ਕੁਝ ਹੋ ਰਿਹਾ। ਉਧਰੋਂ ਮਦਨ ਲਾਲ ਜਲਾਲਪੁਰ, ਉਹ ਬੜਾ ਫਾਰਮ 'ਚ ਆਇਆ, ਉਹਨੂੰ ਤਾਂ ਕੱਢ ਹੀ ਦਿੱਤਾ, ਤੁਹਾਨੂੰ ਪਤਾ। ਉਹ ਕਹਿੰਦਾ ਬਿਲਕੁਲ ਡਿਫੈਂਡਰ ਜਿਹੜੀ ਆ ਉਹ ਮੋਹਿਤ ਮਹਿੰਦਰਾ ਨੇ ਲੈ ਕੇ ਦਿੱਤੀ ਆ ਜੀ ਇਹਨੂੰ, ਰਾਜਾ ਵੜਿੰਗ ਨੂੰ। ਰਾਜਾ ਵੜਿੰਗ ਕਹਿੰਦਾ ਕਿਹੜਾ ਬਾਦਲ ਦਾ ਮੁੰਡਾ, ਇਹ ਕਿਹੜਾ ਜੱਦੀ ਸਰਦਾਰ ਆ। ਹੂੰ ਮੈਂ ਕਿਹਾ ਹੁਣ ਜੇ ਇਹ ਤਾਂ ਫੁੱਲਣ ਬੈਠੇ ਮਦਨ ਲਾਲ ਜੀ, ਤੇ ਫਿਰ ਬੜੇ ਰਗੜੇ ਜਾਣੇ ਆ ਜਿਹੜੇ ਬਿਲਕੁਲ ਜੱਦੀ ਸਰਦਾਰ ਨਹੀਂ ਸੀਗੇ, ਪਰ ਅੱਜ ਕੱਲ ਜੱਦੀ ਸਰਦਾਰਾਂ ਤੋਂ ਵੀ ਕਿਤੇ ਅੱਗੇ ਆ। ਤਾਂ ਇਹਨਾਂ ਦੀ ਕਹਾਣੀ ਖਰਾਬ ਹੀ ਆ ਕੁੱਲ ਮਿਲਾ ਕੇ। ਜਿਵੇਂ ਅੱਜ ਮੌਸਮ ਖਰਾਬ ਹੈ ਨਾ ਕਈ ਜ਼ਿਲ੍ਹਿਆਂ 'ਚ ਪੰਜਾਬ ਅੰਦਰ, ਇਹਨਾਂ ਦਾ ਵੀ ਮੌਸਮ ਖਰਾਬ ਹੀ ਆ ਸਰ। ਬਿਲਕੁਲ ਬਿਲਕੁਲ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਵਿਧਾਇਕ ਪੁੱਤਰਾਂ ਦੇ ਆਖਿਰਕਾਰ ਅਸਤੀਫਾ ਹੋ ਗਿਆ ਹੈ ਪੁੱਤਰਾਂ ਦਾ, ਤੇ ਪਹਿਲਾਂ ਚੰਨ ਚਾੜ ਲਏ ਜਿਹੜੇ ਚਾੜਨੇ ਸੀ। ਹਾਂ, ਇਹਨਾਂ ਦਾ ਵੀ ਚੰਗਾ ਸਿਆਪਾ ਪਿਆ। ਦੇਖੋ ਜੀ ਗੱਲ ਇਹ ਆ ਕਿ ਅਸਲ ਦੇ ਵਿੱਚ ਗੁਰਪ੍ਰੀਤ, ਇਹਨਾਂ ਨੇ ਨਾ, ਮੈਂ ਅੱਗੇ ਵੀ ਤੁਹਾਨੂੰ ਕਿਹਾ, ਇਹ ਮੁੱਦਾ ਸ਼ੁਰੂ 'ਚ ਮੈਂ ਚੱਕਿਆ ਸੀਗਾ, ਠੀਕ ਹੈ ਜੀ। ਜੀ ਫਿਰ ਚਲੋ ਮੇਨ ਸਟ੍ਰੀਮ ਦੇ ਮੀਡੀਆ ਨੇ ਵੀ ਇਸ ਨੂੰ ਕਵਰ ਕੀਤਾ। ਤਾਂ ਇਹ ਬੜਾ ਘਟੀਆ ਕੰਮ ਸੀ ਇਹਨਾਂ ਦਾ। ਘਟੀਆ ਕੰਮ ਇਉਂ ਸੀਗਾ ਕਿ ਜੇ ਆਪਾਂ ਇਸ ਚੀਜ਼ ਨੂੰ ਵੇਖੀਏ, ਪਰਿਵਾਰਵਾਦ ਨੂੰ ਨਿੰਦ ਕੇ ਇੱਥੋਂ ਤੱਕ ਆਏ ਸਨ। ਪਰਿਵਾਰਵਾਦ ਜਿਹੜਾ ਨਿੰਦ ਕੇ ਇੱਥੋਂ ਤੱਕ ਕੋਈ ਬੰਦਾ ਜਾਂਦਾ ਹੈ, ਤਾਂ ਉਸ ਬੰਦੇ ਦੇ ਰਾਜ ਦੇ ਵਿੱਚ ਜੇ ਪਰਿਵਾਰਵਾਦ ਇਸ ਕਦਰ ਹਾਵੀ ਹੋ ਜਾਵੇ, ਇਸ ਤਰ੍ਹਾਂ ਹਾਵੀ ਹੋ ਜਾਵੇ ਕਿ ਬਈ ਹੁਣ ਤੁਸੀਂ ਵੇਖੋ ਕਿ 2 ਵਿਧਾਇਕ ਹੈ, ਤੇ ਗਾਂ 2 ਵਿਧਾਇਕਾਂ ਦੇ ਕਾਉਂਸਲਰਾਂ ਨੂੰ, 2 ਵਿਧਾਇਕਾਂ ਦੇ ਮੁੰਡਿਆਂ ਨੂੰ ਕਾਉਂਸਲਰ ਬਣਾ ਦਿੱਤਾ ਜਾਂਦਾ। ਤੁਸੀਂ ਅੰਦਾਜ਼ਾ ਲਾਓ ਕਿ ਪਰਿਵਾਰਵਾਦ ਕਿਸ ਕਦਰ ਹਾਵੀ ਹੈ ਜੀ। ਪਰਿਵਾਰਵਾਦ ਵੀ ਜਿਹੜੇ ਪਰਿਵਾਰਵਾਦ ਨੂੰ ਤੁਸੀਂ ਨਿੰਦ ਕੇ ਆਏ ਸੀਗੇ, ਉਹ ਪਰਿਵਾਰਵਾਦ ਅੱਜ ਕਿਸ ਕਦਰ ਹਾਵੀ ਹੈ ਕਿ ਨਾ ਸਿਰਫ ਉਹਨਾਂ ਨੂੰ ਕਾਉਂਸਲਰਾਂ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ, ਜਿਤਾਇਆ ਜਾਂਦਾ ਹੈ, ਬਲਕਿ ਫਿਰ FNCC ਕਮੇਟੀ 'ਚ ਪਾਇਆ ਜਾਂਦਾ ਹੈ। ਬਿਲਕੁਲ ਤੇ ਉਹ ਚੈਲੰਜ ਹੁੰਦਾ ਹੈ ਹਾਈ ਕੋਰਟ ਦੇ ਵਿੱਚ। ਹੁਣ ਮੇਅਰ ਨੂੰ ਨੋਟਿਸ ਹੋ ਗਿਆ ਕਿ ਜਵਾਬ ਦਿਓ, ਤੇ ਜਦੋਂ ਰੂਲਿੰਗ ਪੜ੍ਹਾਈ ਗਈ ਕਿ ਰੂਲ ਕੀ ਕਹਿੰਦਾ ਹੈ, ਉਸ ਰੂਲ ਦੇ ਵਿੱਚ ਤੇ ਇਹ ਬਣ ਹੀ ਨਹੀਂ ਸੀ ਸਕਦੇ। ਕਾਇਦੇ ਦੇ ਮੁਤਾਬਕ ਕਾਉਂਸਲਰਾਂ ਨੇ ਵੋਟਿੰਗ ਕਰਕੇ 2 ਬੰਦੇ ਚੁਣਨੇ ਹੁੰਦੇ ਆ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਹ ਬੰਦੇ ਜਿਹੜੇ ਸੀਗੇ ਸਿਲੈਕਟਡ ਕਿਹਾ 2 ਬੰਦੇ ਹੋਣਗੇ ਕਮੇਟੀ 'ਚ। ਤਾਂ ਇਸ ਵਾਸਤੇ ਇਹਨਾਂ ਦਾ ਇਹ ਜਿਹੜਾ ਕੰਮ ਸੀ ਬਹੁਤੀ ਦੇਰ ਨਹੀਂ ਚੱਲ ਸਕਿਆ। ਹੁਣ 7 ਤਰੀਕ ਨੂੰ ਫੇਰ ਹਾਈ ਕੋਰਟ ਨੇ ਇਹਨਾਂ ਨੂੰ ਮਤਲਬ ਕਿ ਥੰਮਣਾ ਸੀਗਾ, ਫੇਰ ਘੇਰਨਾ ਸੀ। ਉਹ ਤੋਂ ਪਹਿਲਾਂ ਹੀ ਇਹ ਛੱਡ ਕੇ ਮਟਰ ਪਨੀਰ ਨਿਕਲ ਗਿਆ ਪਤਲੀ ਗਲੀ ਤਾਂ ਨਹੀਂ।
ਇੱਕ ਤੇ ਮਦਨ ਲਾਲ ਬੱਗਾ ਵਿਧਾਇਕ ਦਾ ਮੁੰਡਾ ਅਮਨ ਜੀ ਬੱਗਾ ਤੇ ਦੂਜਾ ਕੁਲਵੰਤ ਸਿੱਧੂ ਦਾ ਮੁੰਡਾ ਯੁਵਰਾਜ ਸਿੱਧੂ, ਇਹਦੇ ਸਿੱਧੇ ਹੋ ਗਏ, ਨਿਕਲ ਗਏ ਬਹਿ ਕੇ। ਇਹਨਾਂ ਨੂੰ ਪਤਾ ਸੀਗਾ ਕਿ ਬੜੀ ਸਾਡੀ ਤੇ ਉੱਥੇ ਬਈ ਰੇਲ ਬੰਨੀ ਆ, ਬਹੁਤ ਰੇਲ ਬੰਨੀ ਆ ਹਾਈ ਕੋਰਟ ਦੇ ਵਿੱਚ, ਕਿਉਂਕਿ ਕਹਿਣ ਲਈ ਕੁਝ ਹੈ ਹੀ ਨਹੀਂ ਹੈ ਗੁਰਪ੍ਰੀਤ। ਔਰ ਅੱਗੇ ਵੀ ਮੈਂ ਗੱਲ ਕੀਤੀ ਸੀ, 550 ਕਰੋੜ ਦੇ ਪ੍ਰੋਜੈਕਟ ਇਹਨਾਂ ਦੇ ਕਰਕੇ ਅੜ ਗਏ। ਜੀ 550 ਕਰੋੜ ਤੇ ਉਧਰੋਂ ਮੌਨਸੂਨ ਆ, ਉਧਰੋਂ ਤੁਹਾਨੂੰ ਪਤਾ ਸਫਾਈ ਕਰਮਚਾਰੀਆਂ ਦੀ ਹੜਤਾਲ ਸੀ, ਤੇ ਇਹ ਇਹਨਾਂ ਦੇ ਇੱਕ ਫੈਸਲੇ ਨੇ ਆਹ ਕੁਛ ਕੀਤਾ। ਇਹ ਹੁੰਦੀ ਆ ਕਾਬਲੀਅਤ ਨਾ ਸਮਝੀ ਇਹਨਾਂ ਸਾਰੀਆਂ ਚੀਜ਼ਾਂ ਦੀ, ਆਪਾਂ ਸਿੱਟੇਬਾਜ਼ੀ ਜਦੋਂ ਦੇਖਦੇ ਆ। ਕਾਬਲੀਅਤ ਕੀ ਚੀਜ਼ ਹੁੰਦੀ ਹੈ, ਨਾ ਸਮਝੀ ਕੀ ਚੀਜ਼ ਹੁੰਦੀ ਆ, ਫੈਸਲੇ ਲੈਣ ਦੀ ਆਜ਼ਾਦੀ ਕੀ ਹੁੰਦੀ ਆ, ਫੈਸਲੇ ਥੋਪਣ ਦਾ ਕੰਮ ਕੀ ਹੁੰਦਾ, ਤੇ ਉਹਦੇ ਨਤੀਜੇ ਕੀ ਨਿਕਲਦੇ ਆ, ਇਹਨਾਂ ਨੂੰ ਪੁੱਛ ਲਓ। ਇਹ ਕਹਿਣਗੇ ਕਿ ਸਾਡੇ ਜਿੰਨਾ ਸਿਆਣਾ ਕੋਈ ਨਹੀਂ ਹੈਗਾ ਧਰਤੀ ਤੇ, ਹੈ ਨਹੀਂਗਾ, ਉੱਤੇ ਆਕਾਸ਼ ਤੇ ਕੋਈ ਬੈਠਾ ਰੱਬ ਤੇ ਸਿਆਣਾ ਹੋ ਸਕਦਾ, ਉਹਦੇ ਨਾਲ ਸਾਡੀ ਕੋਈ ਤੁਲਨਾ ਨਹੀਂ ਹੈਗੀ, ਧਰਤੀ ਤੇ ਸਾਡੇ ਜਿੰਨਾ ਕੋਈ ਸਿਆਣਾ ਨਹੀਂ ਹੈਗਾ। ਬਿਲਕੁਲ। ਉਧਰ ਕਾਕਰੋਚ ਜਨਤਾ ਪਾਰਟੀ ਵਾਲੇ ਵੀ ਪਰਸੋਂ ਨੂੰ ਇਕੱਠੇ ਹੋ ਰਹੇ ਨੇ ਅਗਲੀ ਰਣਨੀਤੀ ਤਿਆਰ ਕਰਨ ਦੇ ਲਈ। ਕੀ ਲੱਗਦਾ ਹੈ ਜੀ, ਕੋਈ ਕਰਨਗੇ ਵੋਟਾਂ ਵਾਲੇ ਪਾਸੇ ਨੂੰ ਰੁਖ, ਜਾਂ ਫਿਰ ਤੋਂ ਇੱਕ ਵਾਰ ਚੱਕਣਗੇ ਡੰਡੀ ਡੋਰਾ ਕਿਸੇ ਹੋਰ ਗੱਲ ਤੇ ਧਰਨਾ ਲਾਉਣ ਲਈ? ਨਹੀਂ, ਕਾਕਰੋਚ ਤੇ ਚਲੋ ਉਹ ਤੇ ਮੀਟਿੰਗ ਤੇ ਕਰ ਲੈਣ ਉਹਨਾਂ ਦੇ ਨੇਤਾ, ਕਿਤੇ ਕਾਕਰੋਚ ਸਾਰੇ ਇਕੱਠੇ ਨਾ ਹੋ ਜਾਣ। ਅੱਗੇ ਗੱਲ ਕਰਕੇ ਤਾਂ ਹਟੇ ਆ, ਦਿੱਲੀ ਦੇ ਵਿੱਚ ਫੇਰ ਨਾ ਆ ਜਾਣ। ਅਮਿਤ ਸ਼ਾਹ ਤੇ ਅਜੇ ਤੱਕ ਨਹੀਂ ਲੱਭੇ, ਹੁਣ ਸੋਮਵਾਰ ਉਮੀਦ ਸੀਗੀ ਕਿ ਸ਼ਾਇਦ ਲੱਭ ਜਾਣ, ਬਿਲਕੁਲ ਉਹ ਤੇ ਲੱਭਦੇ ਨਹੀਂ ਆ, ਸਦਨ 'ਚ ਹੀ ਨਹੀਂ ਆਉਂਦੇ ਜੀ। ਤੇ ਇਧਰੋਂ ਦੀਪਕੇ ਦੇ ਖਿਲਾਫ ਸ਼ਿਕਾਇਤ ਇਹਨਾਂ ਨੇ ਕਰ ਦਿੱਤੀ, ਇਹਨਾਂ ਦਾ ਹੀ ਬੰਦਾ ਗੁਜਰਾਤ 'ਚ ਹੀ ਸ਼ਿਕਾਇਤਾਂ ਕਰਦੇ ਆ ਨਾ ਜੀ, ਕਿ ਇੱਕ ਜੇਈ ਦਾ ਮੁੰਡਾ ਬਾਹਰ ਕਿਵੇਂ ਪੜ ਗਿਆ। ਮੈਂ ਕਿਹਾ ਵੀ ਇਦਾਂ ਤੇ ਅੱਧੇ ਪੰਜਾਬ ਦੀ ਸਾਡੇ ਦੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ। ਸਾਡੇ ਤੇ ਬਥੇਰੇ ਕਿੱਲੇ 1.5 ਕਿੱਲੇ ਵਾਲਿਆਂ ਦੇ ਬੱਚੇ ਵੀ ਵੇਚ ਵੱਟ ਕੇ ਭੇਜੇ ਹੋਏ ਆ, ਕਈਆਂ ਨੇ ਬੇਜ਼ਮੀਨੇ ਵੀ ਗਏ ਆ। ਮਤਲਬ ਕਿ ਕਮਾਲ ਦੀਆਂ ਗੱਲਾਂ ਹੁੰਦੀਆਂ ਨੇ। ਫੜੋ ਫੜਾਈ ਸਟੂਡੈਂਟਾਂ ਦੀ ਹਾਲੇ ਵੀ ਜਾਰੀ ਆ, ਸੁਪਰੀਮ ਕੋਰਟ 'ਚ ਸੁਣਵਾਈ ਵੀ ਹੋਣੀ ਸੀਗੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਸੇ ਦਰਮਿਆਨ ਇੱਕ ਮਹੱਤਵਪੂਰਨ ਇਹਨਾਂ ਦੀ ਮੀਟਿੰਗ ਹੈ ਦੀਪਕੇ ਦੇ ਘਰ 5 ਨੂੰ। ਉਹ ਤੋਂ ਬਾਅਦ ਪਤਾ ਲੱਗੂਗਾ, ਸਥਿਤੀ ਸਾਫ਼ ਹੋਊਗੀ ਕਿ ਕੀ ਕੋਈ ਦੁਬਾਰਾ ਇਸ ਤਰ੍ਹਾਂ ਦਾ ਅੰਦੋਲਨ ਕਰਨ ਦਾ ਕੋਈ ਸੱਦਾ ਮਿਲਦਾ, ਕਾਲ ਆਉਂਦੀ ਹੈ ਗੁਰਪ੍ਰੀਤ ਕਿ ਨਹੀਂ ਆਉਂਦੀ। ਉਹ ਸਥਿਤੀ ਕਿ ਜੇ ਮੰਨ ਲਓ ਦੁਬਾਰਾ ਕਾਲ ਆਉਂਦੀ ਹੈ ਸੰਘਰਸ਼ ਦੀ, ਤਾਂ ਫਿਰ ਉਸ ਸੂਰਤ ਦੇ ਵਿੱਚ ਇਹਨਾਂ ਕੋਲ ਕਿਹੜਾ ਰਸਤਾ ਹੋਏਗਾ, ਮੰਗਾ ਮੰਨੀਆਂ ਜਾਣ ਜਾਂ ਦਮਨ ਚੱਕਰ। ਤੇ ਦਮਨ ਚੱਕਰ ਸ਼ਾਇਦ ਇਸ ਕਰਕੇ ਹੁਣ ਹੋਰ ਵੀ ਚਲਾਇਆ ਜਾ ਰਿਹਾ ਕਿ ਜਦੋਂ ਜੇ ਮੰਨ ਲਓ ਇਨ ਕੇਸ ਦੁਬਾਰਾ ਕਾਲ ਆਉਂਦੀ ਹੈ ਤਾਂ ਉੱਥੇ ਲੋਕ ਜਾਣ ਤੋਂ ਗੁਰੇਜ਼ ਕਰਨ, ਤਾਂ ਹੀ ਇੰਨੀ ਸਖਤੀ ਕਰੀ ਖੜੇ ਆ। ਵੈਸੇ ਡੋਵਾਲ ਤੇ ਕਹਿੰਦੇ ਕਿ ਸ਼ਾਹ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, ਸਭ ਅਸੈਸਮੈਂਟ ਕੀਤੀ ਜਾ ਰਹੀ ਆ, ਤੇ ਫੰਡਿੰਗ ਦੇ ਬਹਾਨੇ ਕੁਝ ਫੰਡਾ ਕਰਨ ਦੇ ਚੱਕਰ ਦੇ ਵਿੱਚ ਹੈਗੇ ਆ ਕਿ ਤਗੜੇ ਬੰਦਿਆਂ ਨੂੰ ਇਹਦੇ ਵਿੱਚ ਘੇਰਿਆ ਜਾਵੇ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।